ਚੌਕ ਇਹ ਅਸੀਂ ਖੜੇ ਆ, ਇਹਨੂੰ ਲਾਹੌਰ ਦਾ ਸ਼ਾਦਮਾਨ ਚੌਂਕ ਕਿਹਾ ਜਾਂਦਾ, ਪਰ ਇਹਦੀ ਬੜੀ ਇਤਿਹਾਸਿਕ ਮਹੱਤਤਾ ਹੈ। ਇਹ ਉਹ ਥਾਂ ਹੈ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾਇਆ ਗਿਆ ਸੀ। ਇੱਧਰ ਪਿਛਲੇ ਪਾਸੇ ਸੈਂਟਰਲ ਜੇਲ੍ਹ ਹੈ, ਜਿੱਥੇ ਹੁਣ ਰੈਨੋਵੇਟ ਹੋ ਕੇ ਬਿਜ਼ਨੈਸਸ ਘਰ ਵਗੈਰਾ ਬਣੇ ਆ। ਤੇ ਇਹ ਚੌਕ ਹੈ ਜਿੱਥੇ ਕਈ ਵਾਰ ਆਪਾਂ ਖਬਰਾਂ 'ਚ ਸੁਣਦੇ ਹੁੰਦੇ ਆ ਕਿ ਇੱਥੇ ਜਿਹੜੇ ਬੜੇ ਜਾਗਰੂਕ ਬੰਦੇ ਨੇ ਉਹ ਚਾਹੁੰਦੇ ਆ ਕਿ ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ, ਜਿਹੜਾ ਸਰਕਾਰ ਦੀ ਅਪਰੂਵਲ ਹੋ ਚੁੱਕੀ ਆ। ਰਾਜ ਸਾਹਿਬ, ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਕਿ ਇਸ ਚੌਕ ਨੂੰ ਜੋ ਇਹਦਾ ਬਣਦਾ ਮਹੱਤਵ ਹੈ ਜਾਂ ਸ਼ਹੀਦ ਭਗਤ ਸਿੰਘ ਨਾਲ ਜੋੜ ਕੇ ਇਤਿਹਾਸ ਦੇ ਵਿੱਚ ਏਡਾ ਵੱਡਾ ਇਹਦਾ ਨਾਂ ਹੈ, ਤੇ ਉਹਦੇ ਵਿੱਚ ਕੀ ਅੜਚਣਾ ਕਿਉਂ ਨਹੀਂ ਹੋ ਰਿਹਾ, ਜਦ ਕਿ ਹਰ ਸਾਲ 23 ਮਾਰਚ ਨੂੰ ਅਸੀਂ ਦੇਖਦੇ ਹਾਂ, ਫੋਟੋਆਂ ਵੀ ਦੇਖਦੇ ਹਾਂ, ਮੋਮਬੱਤੀ ਬਾਲ ਕੇ ਇੱਥੇ ਮੁਜ਼ਾਹਰਾ ਵੀ ਹੁੰਦਾ ਤੇ ਪੀਸ ਮਾਰਚ ਬੈਠ ਕੇ ਹਰ ਸਾਲ 23 ਮਾਰਚ ਨੂੰ ਉਹ ਕੀਤਾ ਜਾਂਦਾ। ਇਹ ਉਹਦੇ 'ਚ ਕੀ ਅੜਚਣ ਆ ਰਹੀ ਹੈ ਤੇ ਉਹਦੇ ਕੀ ਕਰਨਾ ਚਾਹੀਦਾ? ਦੇਖੋ, ਇਹਦੇ ਵਿੱਚ ਨਾ ਇੱਕ ਦੋ ਚੀਜ਼ਾਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਹੈ। ਸਾਡੀ ਜਿਹੜੀ ਰਿਆਸਤ ਹੈ ਨਾ ਪਾਕਿਸਤਾਨ ਨੇ, ਜਦੋਂ ਇਹ ਬਣਾਈ ਗਈ ਸੀ 2 ਨੇਸ਼ਨ ਥਿਊਰੀ ਦੀ ਬੇਸ ਤੇ, 2 ਕੌਮਾਂ ਦੀ ਬੁਨਿਆਦ ਤੇ। ਇੱਕ ਕੌਮ ਡਿਕਲੇਅਰ ਕੀਤੀ ਗਈ ਹਿੰਦੂ ਤੇ ਦੂਜੀ ਕੌਮ ਡਿਕਲੇਅਰ ਕੀਤੀ ਗਈ ਮੁਸਲਮਾਨ। ਅਕਸਰ ਅਸੀਂ ਆਖਦੇ ਹੁੰਦੇ ਹਾਂ ਕਿ ਫਿਰ 2 ਨੇਸ਼ਨ ਥਿਊਰੀ ਦੀ ਬਜਾਏ ਤੁਸੀਂ 4 ਨੇਸ਼ਨ ਥਿਊਰੀ ਕਰ ਲੈਂਦੇ, ਬਾਕੀ ਮਜ਼ਹਬਾਂ ਦੇ ਲੋਕ ਵੀ ਆ ਜਾਂਦੇ ਅਗਰ ਧਾਰਮਿਕ ਵੰਡ ਦੇ ਤੌਰ ਤੇ ਤੁਸੀਂ ਕਰਨੀ ਸੀ। ਖੈਰ, ਹੁਣ ਇੱਕ ਮਾਈਂਡਸੈਟ ਜਿਹੜਾ ਇੱਥੇ ਬਣਾ ਦਿੱਤਾ ਗਿਆ, ਉਹ ਇਹੀ ਬਣਾ ਦਿੱਤਾ ਗਿਆ ਕਿ ਪਾਕਿਸਤਾਨ ਦੇ ਅੰਦਰ ਹੀਰੋ ਉਹ ਹੋਏਗਾ ਜਿਹੜਾ ਮੁਸਲਿਮ ਹੈ। ਹੁਣ ਇੱਥੇ ਜਦੋਂ ਵੀ ਗੱਲ ਹੁੰਦੀ ਹੈ ਕਿ ਗੁਲਾਬ ਦੇਵੀ ਹਸਪੀਟਲ ਬਣਾਉਣ ਵਾਲੇ, ਉਹ ਵੀ ਤਾਂ ਸਾਡੇ ਹੀਰੋ ਹੈ। ਸਰ ਗੰਗਾ ਰਾਮ ਜਿਨ੍ਹਾਂ ਦਾ ਹਸਪੀਟਲ ਅੱਜ ਵੀ ਚੱਲ ਰਿਹਾ, ਉਹ ਵੀ ਸਾਡਾ ਹੀਰੋ ਹੈ। ਸਾਡਾ ਹੀਰੋ ਦਿਆਲ ਸਿੰਘ ਵੀ ਸਾਡਾ ਹੀਰੋ ਹੈ। ਸੋ ਹੀਰੋ ਜਿਹੜੇ ਹੁੰਦੇ ਨੇ ਉਹ ਮਜ਼ਹਬੀ ਬੁਨਿਆਦ ਤੇ ਨਹੀਂ ਹੁੰਦੇ, ਉਹ ਜ਼ਮੀਨੀ ਬੁਨਿਆਦ ਤੇ ਹੁੰਦੇ ਨੇ, ਜਗਰਾਫੀਆ ਦੀ ਬੁਨਿਆਦ ਤੇ ਹੁੰਦੇ ਨੇ, ਕਿਸੇ ਵੀ ਕੌਮ ਦੇ ਅੰਦਰ ਕਿਸੇ ਵੀ ਲੈਂਡ ਤੇ ਹੁੰਦੇ ਨੇ। ਭਗਤ ਸਿੰਘ ਦੇ ਨਾਲ ਵੀ ਇਹੀ ਖੇਡ ਹੋਈ। ਭਗਤ ਸਿੰਘ ਨੂੰ ਇਹ ਕਿਹਾ ਗਿਆ ਕਿ ਭਗਤ ਸਿੰਘ ਜੋ ਕਿ ਮੁਸਲਮਾਨ ਨਹੀਂ ਹੈ, ਇਸ ਲਈ ਇਸ ਚੌਕ ਦਾ ਨਾਮ ਕਿਸੇ ਮੁਸਲਮਾਨ ਦੇ ਨਾਮ ਤੇ ਜਾਂ ਸ਼ਾਦਮਾਨ ਚੌਕ ਦੇ ਨਾਮ ਰੱਖਿਆ ਜਾਵੇ। ਅਸੀਂ ਵੀ ਔਰ ਸਾਡੇ ਤੋਂ ਪਹਿਲੇ ਵੀ ਜਦੋਂ ਸਾਨੂੰ ਹੋਸ਼ ਆਈ ਤਾਂ ਅਸੀਂ ਉਹਨਾਂ ਲੋਕਾਂ ਨੂੰ ਇਹ ਡਿਮਾਂਡ ਕਰਦੇ ਦੇਖਿਆ ਕਿ ਹੋਰ ਅਸੀਂ ਭਗਤ ਸਿੰਘ ਵਾਸਤੇ, ਸੁਖਦੇਵ ਔਰ ਰਾਜਗੁਰੂ ਵਾਸਤੇ ਅਗਰ ਕੁਝ ਨਹੀਂ ਕਰ ਸਕਦੇ ਤੇ ਅਲਟੀਮੇਟਲੀ ਇੰਨਾ ਕਰ ਦਈਏ ਵੀ ਜਿਹੜੀ ਥਾਂ ਤੇ ਉਹਨਾਂ ਨੂੰ ਫਾਇਲ ਲਾਇਆ ਗਿਆ ਸੀ, ਫਾਇਲ ਕਿਉਂ ਲੱਗੇ, ਕਿਹਨਾਂ ਨੇ ਲੱਗੇ? ਉਹ ਸਿਰਫ ਸਿੱਖਾਂ ਵਾਸਤੇ ਤਾਂ ਨਹੀਂ ਲੱਗੇ, ਹਿੰਦੂਆਂ ਵਾਸਤੇ ਤਾਂ ਨਹੀਂ ਲੱਗੇ, ਉਹ ਤਾਂ ਪੂਰੀ ਇਸ ਕੌਮ ਵਾਸਤੇ ਲੱਗੇ, ਪੰਜਾਬੀਆਂ ਵਾਸਤੇ ਲੱਗੇ, ਪੂਰੇ ਹਿੰਦੁਸਤਾਨੀਆਂ ਵਾਸਤੇ ਫਾਇਲ ਉਹਨਾਂ ਨੂੰ ਲਾਇਆ ਗਿਆ। ਆਜ਼ਾਦੀ ਦੇ ਖਹਿਸ਼ਮੰਦ ਸੀ। ਸੋ ਹੁਣ ਇੱਥੇ ਹੌਲੀ ਹੌਲੀ ਲੋਕਾਂ ਦੇ ਅੰਦਰ ਉਹ ਡਿਮਾਂਡ ਵੱਧ ਰਹੀ ਹੈ। ਇਸ ਨੂੰ ਰੋਕਣ ਵਾਲਾ ਸਰਕਾਰ ਨੇ ਇਸ ਨੂੰ ਮੰਨ ਵੀ ਲਿਆ। ਉਸ ਤੋਂ ਬਾਅਦ ਜਿੱਥੇ ਐਕਸਟ੍ਰੀਮਿਸਟ ਹਰ ਸੁਸਾਇਟੀ ਦੇ ਅੰਦਰ ਹੁੰਦੇ ਨੇ, ਸਾਡੇ ਵੀ ਇੱਥੇ ਕੁਝ ਲੋਕ ਹਨ, ਉਹਨਾਂ ਨੇ ਮੁਖਾਲਫਤ ਕੀਤੀ। ਉਸ ਤੋਂ ਬਾਅਦ ਇਹ ਗੱਲ ਪਿੱਛੇ ਚਲੀ ਗਈ। ਸੋ ਹੁਣ ਅਸੀਂ ਰਿਆਸਤ ਨੂੰ ਇਹੀ ਕਹਿੰਦੇ ਆ, ਇਹਨਾਂ ਵੀਡੀਓਜ਼ ਰਾਹੀਂ ਅਸੀਂ 23 ਮਾਰਚ ਨੂੰ ਇੱਥੇ ਸਾਰੇ ਇਕੱਠੇ ਵੀ ਹੁੰਦੇ ਆ ਕਿ ਇਸ ਚੌਕ ਦਾ ਨਾਮ ਭਗਤ ਸਿੰਘ ਜਿਵੇਂ ਰੱਖਿਆ ਸੀ ਉਹ ਰੱਖ ਦਿੱਤਾ ਜਾਵੇ। ਇਹਦੇ ਨਾਲ ਨਾ ਤੇ ਕੋਈ ਪਾਕਿਸਤਾਨ ਨੂੰ ਖਤਰਾ ਹੈ, ਨਾ ਇਸਲਾਮ ਨੂੰ ਖਤਰਾ ਹੈ, ਬਲਕਿ ਇਹਦੇ ਨਾਲ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਏਗਾ ਕਿ ਪਾਕਿਸਤਾਨ ਉਹਨਾਂ ਆਜ਼ਾਦੀ ਦੇ ਹੀਰੋਜ਼ ਨੂੰ ਅੱਜ ਵੀ ਮੰਨਦਾ ਹੈ। ਉਹ ਸਾਂਝੇ ਹੀਰੋਜ਼ ਜਿਵੇਂ ਜਿਹੜੇ ਇੰਡੀਆ ਦੇ ਵਿੱਚ ਵੀ ਹੀਰੋਜ਼ ਹਨ, ਜਿਹੜੇ ਪਾਕਿਸਤਾਨ ਦੇ ਵਿੱਚ ਵੀ ਹੀਰੋਜ਼ ਹਨ, ਔਰ ਉਹਨਾਂ ਦੀ ਰੈਜ਼ਿਸਟੈਂਸ ਜਿਹੜੀ ਸੀ ਉਹ ਇੰਡੀਆ ਵਾਸਤੇ ਵੀ ਸੀ, ਉਹ ਪਾਕਿਸਤਾਨ ਵਾਸਤੇ ਵੀ ਸੀ। ਬਾਅਦ ਦੇ ਵਿੱਚ ਆਜ਼ਾਦੀਆਂ ਦੇ ਰੁੱਖ ਬਦਲੇ, ਸੋ ਸ਼ੇਪਸ ਬਦਲੀਆਂ, ਉਹ ਗੱਲਾਂ ਹੋਰ ਹਨ, ਲੇਕਿਨ ਜਦੋਂ ਇਹ ਰੈਜ਼ਿਸਟ ਕਰ ਰਹੇ ਸੀ ਤੇ ਇਹ ਸਾਂਝੇ ਤੌਰ ਤੇ ਕਰ ਰਹੇ ਸੀ। ਬਿਲਕੁਲ। ਜਦੋਂ ਦੇਸ਼ ਦੀ ਆਜ਼ਾਦੀ ਲਈ ਲੜੇ ਆ, ਉਦੋਂ ਧਰਮ ਪਿੱਛੇ ਸੀ ਜੀ। ਉਹ ਅੰਗਰੇਜ਼ਾਂ ਨੂੰ ਜਿਹੜਾ ਪ੍ਰੈਸ਼ਰ ਬਣਿਆ ਸੀ ਉਹ ਸਾਰੀ ਕਮਿਊਨਿਟੀ ਦਾ, ਲੋਕਾਂ ਦੇ ਇਕੱਠ ਦਾ ਸੀ, ਯੂਨਿਟੀ ਦਾ ਸੀ ਜੀ। ਤੇ ਅੱਜ ਜੇ ਆਪਾਂ ਉਹਨਾਂ ਗੱਲਾਂ ਕਰਕੇ, ਚਲੋ ਜੇ ਆਪਾਂ ਇਸ ਚੌਕ ਦਾ ਨਾਂ ਕੁਝ ਹੋਰ ਰੱਖਿਆ ਵੀ ਗਿਆ ਤੇ ਹੁਣ ਸਰਕਾਰ ਵੱਲੋਂ ਮਨਜ਼ੂਰੀ ਮਿਲੀ ਹੋਈ ਹੈ, ਫਾਈਨੈਂਸਿਸ ਦੀ ਕੋਈ ਪ੍ਰੋਬਲਮ ਨਹੀਂ ਹੈ, ਇਹਨੂੰ ਜਾਗਰੂਕਤਾ ਤੁਸੀਂ ਕਹਿੰਦੇ ਵੱਧ ਰਹੀ ਹੈ, ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਹੋ ਰਿਹਾ, ਉਹਦੇ ਵਿੱਚ ਇੱਕ ਜਾਂ ਦੋ ਗੱਲਾਂ ਕਿਹੜੀਆਂ ਨੇ ਜਿਹੜੀਆਂ ਸਾਡੇ ਜਾਂ ਇੱਥੇ ਦੇ ਜਿਹੜੇ ਲੋਕੀ ਰਹਿਣ ਵਾਲੇ ਨੇ ਲਾਹੌਰ ਦੇ ਜਾਂ ਪੰਜਾਬੀ ਜਾਂ ਬਾਹਰਲੇ ਜਾਂ ਕੋਈ ਵੀ ਚੜ੍ਹਦੇ ਲੈਂਦੇ, ਜੋ ਕੀ ਕੋਸ਼ਿਸ਼ ਕਰ ਸਕਦੇ ਆ ਕਿ ਇਹਨੂੰ ਬਣਦਾ ਹੱਕ ਮਿਲੇ? ਦੇਖੋ, ਇੱਕ ਤੇ ਹੈ ਕਿ ਪਾਕਿਸਤਾਨ ਦੇ ਲੋਕਾਂ ਨੂੰ ਵੀ ਇਹ ਜਾਗ੍ਰਿਤੀ ਹੋਣੀ ਚਾਹੀਦੀ ਹੈ, ਇਸ ਗੱਲ ਦਾ ਸ਼ਊਰ ਉਹਨਾਂ ਨੂੰ ਹੋਣਾ ਚਾਹੀਦਾ ਕਿ ਭਗਤ ਸਿੰਘ ਸਾਡਾ ਹੀਰੋ ਹੈ। ਭਗਤ ਸਿੰਘ ਜੰਮਿਆ ਜਾਇਆ ਕਿੱਥੇ? ਲੈਲਪੁਰ। ਭਗਤ ਸਿੰਘ ਦੀ ਪੂਰੀ ਹਯਾਤੀ ਕਿੱਥੇ ਗੁਜ਼ਰੀ? ਲਹਿੰਦੇ ਪੰਜਾਬ ਦੇ ਅੰਦਰ ਗੁਜ਼ਰੀ। ਸੋ ਪਾਕਿਸਤਾਨੀ ਪੰਜਾਬ ਨੂੰ ਤੇ ਸਭ ਤੋਂ ਜ਼ਿਆਦਾ ਫਖਰ ਹੋਣਾ ਚਾਹੀਦਾ ਹੈ ਕਿ ਉਹ ਸਾਡਾ ਹੀਰੋ ਹੈ।
ਸੋ ਲੋਕ ਜਦੋਂ ਕਹਿਣਾ ਸ਼ੁਰੂ ਹੋ ਜਾਂਦੇ ਨੇ ਵੱਡੀ ਤਾਦਾਦ ਦੇ ਵਿੱਚ, ਉਦੋਂ ਸਰਕਾਰਾਂ ਮੰਨ ਵੀ ਲੈਂਦੀਆਂ ਨੇ। ਇੰਟਰਨੈਸ਼ਨਲੀ ਵੀ ਸਰਕਾਰਾਂ ਨੂੰ ਜਿੱਥੇ ਜਿੱਥੇ ਅਸੀਂ ਕਰਵਾ ਸਕਦੇ ਹਾਂ, ਤੁਹਾਨੂੰ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਹੈ। ਦੇਖੋ ਇਹ ਪੂਰਾ ਏਰੀਆ ਪਿੱਛੇ ਫਿਰੋਜ਼ਪੁਰ ਰੋਡ ਤੋਂ ਲੈ ਕੇ ਇਹ ਪਿੱਛੇ ਜੇਲ੍ਹ ਰੋਡ ਤੱਕ ਇਹ ਸਾਰਾ, ਇਹਦੇ ਵਿੱਚ ਹਜ਼ਾਰਾਂ ਘਰ ਹਨ, ਇਸ ਦੇ ਵਿੱਚ ਲੱਖਾਂ ਘਰ ਹਨ, 2 ਇਸ ਦੇ ਹਿੱਸੇ ਹਨ, ਇਹਦੇ ਵਿੱਚ ਵੱਡੇ ਹਸਪਤਾਲ ਹਨ, ਵੱਡੇ ਸਕੂਲ ਹਨ, ਇਹ ਸਾਰੇ ਸ਼ਾਦਮਾਨ ਦੇ ਨਾਮ ਦੇ। ਔਰ ਸ਼ਾਦਮਾਨ ਕੋਈ ਐਸਾ ਬੰਦਾ ਨਹੀਂ ਜਿਹਨੂੰ ਇਸ ਚੌਕ ਦੇ ਨਾਲ ਕੋਈ ਫਰਕ ਪੈਂਦਾ ਹੋਵੇ ਕਿ ਚੌਕ ਦਾ ਨਾਮ ਭਗਤ ਸਿੰਘ ਰੱਖ ਦਿੱਤਾ ਉਹਨਾਂ ਦੀ ਤੇ ਰਿਸਪੈਕਟ ਉਹਦੇ ਨਾਂ ਤੇ ਕੋਈ ਫਰਕ ਨਹੀਂ ਪਏਗਾ। ਸੋ ਅਸੀਂ ਇੱਕ ਚੌਕ ਦਾ ਨਾਮ ਇਸ ਲਈ ਕਹਿੰਦੇ ਆ ਕਿ ਇੱਥੇ ਕੁਰਬਾਨ ਹੋਏ ਸਨ ਪੰਜਾਬ ਦੇ ਪੁੱਤਰ, ਉਹਨਾਂ ਦੇ ਨਾਮ ਦੇ ਨਾਲ ਰੱਖ ਦਿੱਤਾ ਜਾਵੇ। ਔਰ ਇਹ ਸਰਕਾਰ ਅਗਰ ਇਸ ਨੂੰ ਮੰਨ ਲਵੇ ਤੇ ਉਹਦੇ ਵਿੱਚ ਨੇਕ ਨਾਮੀ ਦੇ ਵਿੱਚ ਇਜ਼ਾਫਾ ਹੋਏਗਾ। ਜੇ ਇਹ ਧਰਤੀ ਅੱਜ ਆਜ਼ਾਦ ਹੈ ਤੇ ਇਹਨਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦਾ ਯੋਗਦਾਨ, ਜਿੱਤੇ ਹੋਰ ਬਹੁਤ ਸਾਰੇ ਸ਼ਹੀਦਾਂ ਦਾ, ਜਿਨ੍ਹਾਂ ਨੇ ਇਕੱਠੇ ਹੋ ਕੇ ਧਰਮ ਦੇ ਤੋਂ ਅਲੱਗ ਹੋ ਕੇ ਯੂਨਿਟੀ ਨਾਲ ਇੱਕ ਪ੍ਰੈਸ਼ਰ ਬਣਾ ਕੇ ਆਜ਼ਾਦੀ ਨੂੰ ਹਾਸਲ ਕੀਤਾ, ਤੇ ਉਹਨਾਂ ਦਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਤੇ ਇਹਨਾਂ ਵੀਡੀਓਜ਼ ਦੇ ਰਾਹੀਂ ਆਪਾਂ ਜਾਗਰੂਕਤਾ ਵਧਾ ਸਕਦੇ ਹਾਂ। ਜੋ ਵੀ ਮੈਂ ਕਹੂੰਗਾ ਵੀ ਚੜ੍ਹਦੇ ਪੰਜਾਬ ਤੋਂ ਆਉਂਦੇ ਉਹ ਇਸ ਚੌਕ ਦੇ ਵਿੱਚ ਵੀ ਜ਼ਰੂਰ ਆਉਣ। 23 ਮਾਰਚ ਨੂੰ ਰਾਜਾ ਸਾਹਿਬ ਤੁਹਾਡੇ ਪੰਜਾਬੀ ਪ੍ਰਚਾਰ ਜਾਂ ਹੋਰ ਤੁਹਾਡੇ ਸਾਥੀ ਜੋ ਇੱਥੇ ਕੈਂਡਲ ਮਾਰਚ ਕਰਦੇ ਆ ਜੀ ਇਸ ਟਾਈਮ ਸ਼ਾਮ ਤੋਂ ਪਹਿਲੇ ਤੱਕ ਇੱਥੇ ਕੈਂਡਲ ਮਾਰਚ ਔਰ ਡਿਮਾਂਡਸ, ਇੱਥੇ ਬਹੁਤ ਉੱਚੀ ਆਵਾਜ਼ਾਂ ਦੇ ਵਿੱਚ ਨੌਜਵਾਨ ਕੁੜੀਆਂ ਮੁੰਡੇ ਨਾਰੇ ਮਾਰ ਰਹੇ ਹੁੰਦੇ ਨੇ ਕਿ ਭਗਤ ਸਿੰਘ ਦਾ ਨਾਮ, ਦੇਖੋ ਭਗਤ ਸਿੰਘ ਦਾ ਨਾਮ ਇਸ ਚੌਕ ਦੇ ਨਾਲ ਨਾ ਰੱਖਣ ਦੇ ਨਾਲ ਕੋਈ ਮਿਟਾ ਨਹੀਂ ਸਕਦਾ। ਇਹ ਮੈਂ ਤੁਹਾਨੂੰ ਐਲਾਨੀਆ ਕਹਿਣਾ, ਉਹਨਾਂ ਦੀ ਤਾਰੀਖ ਦੇ ਇਤਿਹਾਸ ਨੂੰ ਕਿਤੇ ਵੀ ਨਹੀਂ ਮਿਟਾਇਆ। ਇਤਿਹਾਸ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ, ਉਹਨੂੰ ਚੰਗੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ। ਰਾਜ ਸਾਹਿਬ, ਮੈਂ ਇੱਕ ਹੋਰ ਗੱਲ ਨੋਟ ਕਰ ਰਿਹਾ, ਮੈਂ ਪਹਿਲਾਂ ਵੀ ਲਾਹੌਰ ਵਿਜ਼ਿਟ ਕੀਤਾ ਤੇ ਹੁਣ ਵੀ ਮੈਂ ਦੇਖ ਰਿਹਾ ਜਿਹੜੇ ਭਗਤ ਸਿੰਘ ਬਾਰੇ, ਸ਼ਹੀਦ ਭਗਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਜਿਹੜੀ ਬਹੁਤ ਅਵੇਅਰਨੈਸ ਜਿਹੜੀ ਹੈ ਨਾ ਉਹ ਵੱਧ ਰਹੀ ਹੈ। ਅੱਛਾ, ਆਪਣੀ ਗੱਲ ਕਰਦੇ ਕਰਦੇ ਇੱਥੇ ਬੱਚੇ ਆਏ, ਆਓ ਬੇਟਾ ਫੋਟੋ ਸਿਕਾਣਾ। ਹਾਂਜੀ, ਇਹ ਆਪਣੇ ਲਾਹੌਰ ਦੇ, ਆ ਜਾਓ ਬੇਟਾ ਤੁਸੀਂ ਵੀ ਆ ਜਾਓ। ਇਹ ਸਾਨੂੰ ਕੀ ਇੰਜੋਏ ਹੋ ਰਹੀ ਹੈ, ਕੀ ਖਾ ਰਹੇ ਹੋ? ਆਈਸਕ੍ਰੀਮ ਖਾ ਗਏ, ਆਈਸਕ੍ਰੀਮ ਮੌਜਾਂ ਲੱਗੀ। ਇਹ ਸਾਨੂੰ ਦੇਖ ਕੇ ਖੜ ਗਏ, ਇਹਨਾਂ ਦਾ ਸਾਈਕਲ ਉੱਥੇ ਆ ਤੇ ਦੂਰੋਂ ਵੇਵ ਕਰ ਰਿਹਾ ਸੀ। ਸੋ ਇੱਥੇ ਦਾ ਪਿਆਰ ਜਿਹੜਾ ਇਹ ਦੇਖੋ ਬੱਚਿਆਂ ਨੂੰ ਵੀ ਅਟਰੈਕਟ ਕਰਦਾ ਤੇ ਬੜਾ ਚੰਗਾ ਲੱਗਾ। ਹੋ ਗਈ ਪਾਸੀ ਸਾਡੇ ਲਾਈਕ ਯਾ ਕੀ ਬਾਤ ਹੈ ਜੀ, ਲਾਈਕ ਸੇਵਾ। ਨਹੀਂ ਆਈਸਕ੍ਰੀਮ ਤੁਸੀਂ ਖਾਓ, ਸਾਡੇ ਲਈ ਤਾਂ ਠੰਡ ਆ, ਵੀ ਗਲੇ ਨਾ ਖਰਾਬ ਕਰਾ ਲਈਏ। ਓਕੇ ਓਕੇ ਰਾਜਾ, ਬਹੁਤ ਚੰਗਾ ਲੱਗਿਆ। ਤੇ ਇਹ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਕਰਕੇ ਅਸੀਂ ਆਜ਼ਾਦੀ ਦਾ ਜਿਹਨੂੰ ਹਵਾ 'ਚ ਅੱਜ ਸਾਹ ਲੈ ਰਹੇ ਹਾਂ, ਉਹਨਾਂ ਦੀ ਯਾਦ ਨੂੰ ਜਿਹਨੂੰ ਸਲਾਮ ਕਰਦੇ ਹਾਂ ਤੇ ਪ੍ਰਮਾਤਮਾ ਕਰੇ ਜਲਦੀ ਤੋਂ ਜਲਦੀ ਇਹ ਜਿਹੜਾ ਹੈਗਾ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਿਆ ਜਾਵੇ।